अस्सलाम वालेकुम जी ਸਾਡੇ ਕੋਲ ਜੀ ਅੱਜ ਬੜੇ ਖਾਸ ਪ੍ਰਾਹੁਣੇ ਆਏ ਹੋਏ ਤੁਹਾਨੂੰ ਤਾਰਫ ਵੀ ਕਰਾਉਂਦੇ ਆ ਤੇ ਅੱਜ ਇੱਕ ਤੁਹਾਨੂੰ ਨਵੀਂ ਸ਼ੈ ਵੀ ਵਿਖਾਣੀ ਹੈ ਜੀ ਤੁਹਾਨੂੰ ਪੁਰਾਣੀ ਯਾਦਾਂ ਤਾਜ਼ਾ ਕਰਾ ਦੇਣੀਆਂ। ਸਾਡੇ ਕੋਲ ਸਾਡੇ ਵੱਡੇ ਭਾਈ ਬੈਠੇ ਜੀ ਵਾਪੜਾ ਦੇ ਵਿੱਚ ਵੱਡੇ ਅਫਸਰ ਆ ਜੀ ਡਿਪਟੀ ਡਾਇਰੈਕਟਰ ਮੀਆਂ ਅਦਨਾਨ ਸਾਹਿਬ ਲੈਲਪੁਰ ਫੈਸਲਾਬਾਦ ਤੋਂ। ਰਾਣਾ ਯਾਸੀਨ ਸਾਹਿਬ ਬੈਠੇ ਜੀ ਜੜ੍ਹਾਂ ਵਾਲਾ ਤਹਿਸੀਲ ਜੀ ਜ਼ਿਲ੍ਹਾ ਲੈਲਪੁਰ ਜੀ। ਤੇ ਅਦਨਾਨ ਸਾਹਿਬ ਬੈਠੇ ਜੀ ਹੈ रेहान साहब बैठे लैलपुर तो हाँ ये भी लैलपुर तो हैं जी साढ़े भरा जी। तो अदनान साहब बड़ी मेहरबानी तुसी खसूसी टाइम कढ़ के आए जी। नहीं जी तुहाडी मुहब्बत आ तुसी खसूसी टाइम कढ़ के आए आ कोई गलबात भी करो बल्कि मैं तुहानूं पुछ लैना भी तुसी खसूसी मसरूफीयत दे विचों टाइम कढ़ के इन्ना सफ़र करके आ दूआ स्पीकर लै लो दोवां मेरे को ते तुसी इन्ना खसूसी टाइम कढ़िया जी ते ये तुहाडी मुहब्बत आ तुहाडा आना सिर मत्थे ते जी आयां नूं सत बिस्मिल्ला करो गल। बहुत मेहरबानी जी। ਇਹ ਸ਼ਾਹਦ ਸਾਹਿਬ ਨੇ ਕਲੀਮ ਸਾਹਿਬ ਨੇ ਸਾਡੇ ਦੋਸਤ ਹਨ ਤੇ ਸਾਨੂੰ ਪਤਾ ਸੀ ਸਰੋਇਆ ਸਾਹਿਬ ਇਹਨਾਂ ਦੇ ਅੱਗੋਂ ਤਲਕਾਂ ਨੇ ਰਿਲੇਟਿਵਸ ਨੇ ਤੇ ਬੜਾ ਇਸ਼ਤਿਆਕ ਸੀ ਤੁਹਾਡੇ ਨਾਲ ਮਿਲਣ ਦਾ। ਤੇ ਅੱਜ ਇਹਨਾਂ ਨੇ ਇਹਨਾਂ ਦੀ ਮੁਹੱਬਤ ਹੈ ਇਹਨਾਂ ਨੇ ਸਾਨੂੰ ਬੁਲਾਇਆ ਇਨਵੀਟੇਸ਼ਨ ਦਿੱਤਾ ਖਾਣਾ ਖਿਲਾਇਆ ਤੁਹਾਡੇ ਨਾਲ ਮਿਲਾਇਆ ਤੇ ਇਹ ਪੰਜਾਬ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਨੇ। ਤੇ ਇਹ ਮਾਹੌਲ ਜਿਹੜਾ ਹੈ ਅਸੀਂ ਬੜਾ ਛੋਟੇ ਹੁੰਦੇ ਤਾਂ ਦੇਖਦੇ ਹੁੰਦੇ ਸਾਂ ਲੇਕਿਨ ਜਿਉਂ ਜ਼ਿੰਦਗੀ ਦੇ ਮਾਮਲਾ ਚੁਲਝੇ ਆ ਹੁਣ ਇਹ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ ਮਸਰੂਫੀਅਤ ਤੇ ਇਹਨਾਂ ਦੀ ਮੁਹੱਬਤ ਹੈ ਜੀ। ਇਹਨਾਂ ਤੁਹਾਡੇ ਨਾਲ ਵੀ ਮਿਲਾਇਆ ਸਾਨੂੰ ਪੰਜਾਬ ਦਾ ਕਲਚਰ ਵੀ ਦਿਖਾਇਆ ਤੇ ਅਸੀਂ ਸ਼ੁਕਰੀਆ ਅਦਾ ਕਰਨੇ ਇਹਨਾਂ ਦਾ ਵੀ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਦਾ ਤੁਹਾਡਾ। ਮੈਂ ਮੀਆਂ ਸਾਹਿਬ ਤੁਹਾਨੂੰ ਇੰਨਾ ਜ਼ਰੂਰ ਕਹੂੰਗਾ ਕਿ ਇੱਕ ਤਾਂ ਆਪਣੇ ਅੰਦਰੋਂ ਪਿੰਡ ਨਾ ਕੱਢਿਓ। ਬਿਲਕੁਲ ਹਾਂਜੀ ਪਿੰਡ ਨਾਲ ਜੁੜੇ ਰਹੋ ਤੁਹਾਡਾ ਵੀ ਪਿਛੋਕੜ ਹੋਣਾ ਹੀ ਕੋਈ। ਹਾਂਜੀ ਬਿਲਕੁਲ ਬਿਲਕੁਲ ਆਪਣੇ ਪਿੰਡ ਨਾਲ ਜੁੜੇ ਰਹੋ। ਤੇ ਦੂਸਰਾ ਜਿੱਦਾਂ ਦੀ ਤੁਹਾਨੂੰ ਰੱਬ ਨੇ ਸੀਟ ਦਿੱਤੀ ਆ ਕੋਈ ਬੰਦਾ ਮਾੜਾ ਕੰਮ ਆਵੇ ਉਹਦਾ ਕੰਮ ਕਰਦੇ ਰਹੋ ਕਿਉਂ ਉਹ ਫਿਰ ਬੰਦੇ ਦਾ ਨਾਂ ਜ਼ਿੰਦਾ ਰਹਿੰਦਾ। ਬਿਲਕੁਲ ਜੀ ਤੁਹਾਡੀ ਤਬੀਅਤ ਨਾਲ ਤੁਹਾਡੇ ਨਾਲ ਗੱਲਬਾਤ ਕਰਕੇ ਖਾਸੇ ਟਾਈਮ ਦੇ ਅਸੀਂ ਗੱਪਸ਼ਪ ਕਰ ਰਹੇ ਹਾਂ ਜੀ ਮਾਲੂਮ ਹੋ ਗਿਆ ਕਿ ਬੰਦਾ ਮਨ ਦਾ ਸੱਚਾ ਚੰਗਾ ਬੰਦਾ ਉਹ ਪਤਾ ਲੱਗ ਜਾਂਦਾ ਹੁੰਦਾ। ਪਹਿਲੀ ਮੁਲਾਕਾਤ ਹੀ ਤੁਹਾਡੇ ਨਾਲ ਵੱਡੇ ਭਾਈ ਤਾਂ ਹੁੰਦੀ ਰਹਿੰਦੀ ਹੈ। ਹਾਂਜੀ ਇਹ ਮੇਰੇ ਨਾਲ ਕੰਮ ਕਰਦੇ ਰਹੇ ਨੇ ਬੜੀ ਦੇਰ ਤੋਂ ਲੱਗੇ ਮੇਰੇ ਇਹਨਾਂ ਨਾਲ। ਤੁਸੀਂ ਇਧਰੋਂ ਉਧਰ ਗਏ? ਮੈਂ ਜੀ ਰੈਸਕਿਊ 112 ਵਾਹ ਵਾਹ ਵਾਹ। ਇਹ ਜੀ ਮੀਆਂ ਅਦਨਾਨ ਸਾਹਿਬ ਪਹਿਲਾਂ ਰੈਸਕਿਊ ਦੇ ਅਫਸਰ ਸੀ ਇੱਥੋਂ ਗਾਂ ਤਰੱਕੀ ਕਰਕੇ ਪੇਪਰ ਪਾਸ ਕਰਕੇ ਤਾਂ ਹੁਣ ਵਾਪਡਾ ਦੇ ਵੱਡੇ ਅਫਸਰ ਲੱਗ ਬੜੀ ਗੱਲ ਹੈ। ਅੱਲਾ ਦਾ ਸ਼ੁਕਰ ਹੈ ਜੀ। ਹਾਂ ਇਹ ਅੱਲਾਹ ਤਾਲਾ ਨੇ ਤੁਹਾਨੂੰ ਜ਼ਿਹਨ ਦਿੱਤਾ। ਬਿਲਕੁਲ ਅੱਲਾਹ ਤਾਲਾ ਹੋਰ ਕਰਮ ਨਵਾਜ਼ੀ। ਹਾਂ ਅੱਲਾਹ ਤਾਲਾ ਤੁਹਾਨੂੰ ਹੋਰ ਕਾਮਯਾਬੀਆਂ ਦੇ। ਆਮੀਨ ਆਮੀਨ। ਤੇ ਮੈਂ ਨਾ ਜੀ ਅੱਜ ਰੱਬੋਂ ਤੁਸੀਂ ਵੀ ਬੈਠੇ ਆ ਤੇ ਆਪਣੇ ਦੇਖਣ ਵਾਲਿਆਂ ਨੂੰ ਅੱਜ ਪੁਰਾਣੀ ਸ਼ਾਇਕ ਦਿਖਾਣੀ ਜੀ। ਮਜਨੂ ਸੁਣਿਆ ਜੀ? ਮਜਨੂ ਸੁਣਿਆ ਜੀ। ਲੈਲਾ ਵਾਲਾ ਮਜਨੂ ਨਹੀਂ ਮਜਨੂ ਖੇਸ ਹੁੰਦਾ। ਹਾਂਜੀ ਹਾਂਜੀ ਆ ਬੈਠੇ ਜੀ ਸਾਡੇ ਹੁਜਰਾ ਸ਼ਾਹ ਮਕੀਮ ਕਸੂਰ ਤੋਂ। ਇਧਰ ਮੇਰੇ ਨਾਲ ਕਰ ਮੈਂ ਪਹਿਲਾਂ ਦੱਸ ਦੂੰ ਕਸੂਰ ਦਾ ਨਾ ਜਿੱਦਾਂ ਕਸੂਰ ਦੀਆਂ ਨਾ ਦੋ ਤਿੰਨ ਸ਼ਾਵਾਂ ਮਸ਼ਹੂਰ ਆ ਜੀ। ਕਦੀ ਸਾਡੇ ਲੈਲਪੁਰ ਦੀ ਖੱਡੀਆਂ ਮੈਂਚੈਸਟਰ ਆਫ ਪਾਕਿਸਤਾਨ ਹੁੰਦਾ ਸੀ। ਦੂਏ ਨੰਬਰ ਤੇ ਇਹ ਕਸੂਰ ਦੀਆਂ ਖੱਡੀਆਂ ਮਸ਼ਹੂਰ ਸੀ ਜੀ ਤੇ ਕਸੂਰ ਦਾ ਫਲੂਦਾ ਮਸ਼ਹੂਰ ਸੀ ਤੇ ਇੱਕ ਕਸੂਰ ਦਾ ਚਮੜੇ ਦੀ ਰੰਗਾਈ ਹੁੰਦੀ ਚਮੜੇ ਦੀ ਤੇ ਬਾਬਾ ਬੁੱਲੇ ਸ਼ਾਹ ਕਸੂਰ ਦੇ ਮਸ਼ਹੂਰ ਆ ਤੇ ਨੂਰਜਹਾਂ ਵੀ ਕਸੂਰ ਤੋਂ ਮਸ਼ਹੂਰ ਆ। ਨੂਰਜਹਾਂ ਕਸੂਰ ਦੀ? ਨੂਰਜਹਾਂ ਵੀ ਕਸੂਰ ਦੀ। ਵਾਹ ਵਾਹ ਰਾਣਾ ਸਾਹਿਬ ਕੀ ਬਾਤ। ਤੇ ਅੱਜ ਸਾਡੇ ਕੋਲ ਇਹ ਫੇਰੀ ਲਾਉਂਦੇ ਆ ਜੀ ਸਾਡੇ ਭਰਾ ਬੈਠੇ ਆ ਸਾਡੇ ਬੜੇ ਮੁਹਤਰਮ ਮਹਿਮਾਨ ਆ ਜੀ। ਤੇ ਇਹ ਹੁਜਰਾ ਸ਼ਾਹ ਮਕੀਮ ਤੋਂ ਮੋਟਰਸਾਈਕਲ ਦੇ ਉੱਤੇ ਇਹ ਵੇਚਦੇ ਆਪਣਾ ਖੇਸ ਵੇਚਦੇ ਤੇ ਇਹ ਵੀਡੀਓ ਵੀ ਦੇਖਦੇ ਆ। ਤੇ ਤੁਸੀਂ ਦੱਸੋ ਜੀ ਫਿਰ ਕਿੱਦਾਂ ਆਣਾ ਹੋਇਆ ਇੱਧਰ ਨੂੰ? ਅਸੀਂ ਜੀ ਸਰੋਇਆ ਸਾਹਿਬ ਹੋਰਾਂ ਦੀ ਵੀਡੀਓ ਦੇਖਦੇ ਸਾਂ ਔਰ ਬੜੀ ਅੱਛੀ ਵੀਡੀਓ ਲੱਗਦੀ ਸੀ ਤੇ ਸਾਡਾ ਦਿਲ ਚਾਹੁੰਦਾ ਸੀ ਵੀ ਤੁਹਾਨੂੰ ਸਾਹਮਣੇ ਬੈਠ ਕੇ ਤੇ ਕਰੀ ਤੁਹਾਨੂੰ ਤੱਕੀਏ ਤੁਹਾਡੇ ਨਾਲ ਮੁਲਾਕਾਤ ਕਰੀਏ। ਭਾਈ ਹੁਣੀ ਦੱਸਦੇ ਅੱਗੇ ਕਹਿੰਦੇ ਵੀ ਸਾਡਾ ਇਸ ਪਾਸੇ ਰੂਟ ਨਹੀਂ ਹੈਗਾ ਪਰ ਅਸੀਂ ਖਸੂਸੀ ਤੌਰ ਤੇ ਕਹਿੰਦੇ ਵੀ ਤੈਨੂੰ ਮਿਲਣ ਵਾਸਤੇ ਤੇ ਇੱਧਰ ਗੇੜਾ ਮਾਰਨ ਆਏ ਆ। ਚਲੋ ਮੈਂ ਕਿਹਾ ਇਸੇ ਬਹਾਨੇ ਸਾਡੇ ਕੈਮਰੇ 'ਚ ਵੀ ਤੁਸੀਂ ਆ ਗਏ ਆ ਤੇ ਨਾਲੇ ਪੁਰਾਣੀ ਯਾਦ ਤਾਜ਼ਾ ਕਰਦੇ ਆ। ਕੋਈ ਕੇਸ ਕੂਸ ਉੱਠ ਕੇ ਪਾਓ ਖਾਂ ਜੁੱਤੀਆਂ ਆਪਾਂ ਦਿਖਾਈਏ ਆਵਾਮ ਨੂੰ ਵੀ ਦਿਖਾਣੇ। ਇਹਨਾਂ ਦਾ ਇਹ ਨੰਬਰ ਵੀ ਆਪਣਾ ਬੋਲ ਕੇ ਦੱਸਣਗੇ ਜੀ ਕਿਸੇ ਨੇ ਕਿਨਾਂ ਕੋ ਮੰਗਾਣਾ ਹੋਇਆ ਤੇ ਉਹ ਘਲਾ ਵੀ ਦੇਣਗੇ। ਬੰਦੇ ਚੰਗੇ ਆ ਪੂਰੀ ਗਾਰੰਟੀ ਨਹੀਂ ਮੇਰੀ ਵੀ ਪਹਿਲੀ ਮੁਲਾਕਾਤ ਆ ਪਰ ਇਹ ਮਾਲੂਮ ਚੰਗੇ ਹੁੰਦੇ ਕਿਉਂ ਜੀ? ਗਿੱਲੇ ਗੋਹੇ ਤੇ ਪੈਰ ਵੀ ਨਹੀਂ ਨਾ ਰੱਖਣਾ। ਨਹੀਂ ਜੀ ਬੜੇ ਸੋਹਣੇ ਬੰਦੇ। ਆਜੋ ਜੁੱਤੀ ਪਾ ਲਓ ਤੁਸੀਂ। ਇੱਥੇ ਹੀ ਮੰਜਿਆਂ ਤੇ ਰੱਖ ਲਿਆ ਨਾ ਇਹਨਾਂ ਨੂੰ। ਜਿੱਧਰੋਂ ਸਹੀ ਆਵੇ ਹੈ। ਹਾਂ ਇੱਥੇ ਜ਼ਰਾ ਨਾ ਖੋਲ ਕੇ ਰੱਖਣਗੇ ਨਾ। ਇੱਧਰ ਤੁਸੀਂ ਹਾਂ ਇਸੇ ਠੀਕ ਆ। ਚਲੋ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਅਲੀ ਅਬਾਸ ਹੈ। ਉਹ ਸਪੀਕਰ ਹਾਂ ਰੱਖੋ ਕੋਲ ਹੀ ਰੱਖੋ ਤੁਸੀਂ ਗੱਲਬਾਤ ਕਰਨੀ ਕੋਲ ਰੱਖੋ। ਕੀ ਨਾਮ ਆਪਣਾ ਦੱਸਿਓ ਜੀ? ਮੇਰਾ ਨਾਮ ਅਲੀ ਅਬਾਸ ਹੈ ਜੀ। ਆਪਣਾ ਪਿਛੋਕ ਦੱਸੋ। ਮੇਰਾ ਹੁਜਰਾ ਸ਼ਾਹ ਮਕੀਮ ਤੋਂ ਅੱਗੇ ਜੀ ਤਕਰੀਬਨ 15 ਕਿਲੋਮੀਟਰ ਤੇ ਮੇਰਾ ਗਾँव ਹੈ ਜੀ ਚੱਕ ਨੰਬਰ 2 ਡੀ ਚੌਕ ਬਲੋਚਾਂ ਵਾਲੀ ਜੀ। ਵਾਹ 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 ਉਹ ਮੇਰਾ ਭਾਈ ਗਾँव ਹੈ ਜੀ। ਮਾਸ਼ਾਅੱਲਾ। मैं जी उकाड़ा तो हैगा जी माशाल्लाह। मक्का मदीना टाउन दी पालपुर रोड ते जी मेरी रहायश है। वाह वाह वाह। उकाड़ा तो तशरीफ लेकर आए हैं नाम भाई की ਤੁਹਾਡਾ? साहब। मेरा नाम मोहम्मद नवाज है जी। नवाज है जी। नवाज साहब मेरा नाम तेरा और हम गहां नहीं केड़ा तू
अब्दुल्ला है जी, उजरा शाम कीम तो आए हैं जी। ਹਾਂ ਦੇਖੋ ਕਿੱਡੇ ਬੰਦਿਆਂ ਦਾ ਮਜ਼ਾਜ ਬਹੁਤ ਸੋਹਣਾ, ਬੜੇ ਪਿਆਰ ਵਾਲੇ ਜੀ ਆ, ਬੜੇ ਪੋਲਾ ਪੋਲਾ ਬੋਲਦੇ, ਸ਼ਰੀਫ ਜੇ ਬੰਦੇ, ਅਤੀਮੇ ਮਜ਼ਾਜ ਦੇ ਬੰਦੇ ਆ, ਐਡੇ ਚਲਾਕ ਨਹੀਂ ਹੈਗੇ ਮੇਰੇ ਤਰ੍ਹਾਂ। ਇਹ ਭਾਈ ਸਾਹਿਬ ਆਏ ਆ ਹੁਜਰਾ ਸ਼ਾਹ ਮਕੀਮ ਤੋਂ, ਤੇ ਆ ਜਿਹੜੇ ਤੁਹਾਡੇ ਕੋਲ ਸਮਾਨ ਆ ਇਹ ਕਿਸ ਇਲਾਕੇ 'ਚ ਬਣਦਾ ਵਾ? ਇਹ ਜੀ ਕਸੂਰ ਸ਼ਹਿਰ ਦਾ ਬੰਦਾ ਹੈ। ਨਾਲ ਕੱਢੀ ਜਾਓ, ਹਾਂ ਸਾਨੂੰ ਦਿਖਾਓ ਤਾਂ ਜ਼ਰਾ ਕੁਝ ਤੁਸੀਂ ਸੰਪਲ ਪੁੱਛੀ ਜਾਓ, ਰਾਣਾ ਸਾਹਿਬ ਗੱਲਬਾਤ ਕਰੀ ਜਾਓ। ਹਾਂ ਇਹ ਤਾਂ ਮੈਂ ਜੀ ਇਹ ਕਸੂਰ ਸ਼ਹਿਰ ਦੀ ਬਣੀ ਤੁਸੀਂ ਨਾ ਆਪ ਫੜ ਲਓ, ਫੜ ਲਓ। ਉਹ ਮੁੰਡਾ ਕੱਢਦਾ, ਤੁਸੀਂ ਨਾਲ ਨਾਲ ਗੱਲ ਕਰੋ, ਉਹ ਵਿਚਾਰੇ ਮੇਰੇ ਤਰ੍ਹਾਂ ਬੋਲਦੇ ਘੱਟ ਆ। ਅੱਛਾ ਜੀ, ਇਹਨੂੰ ਕੀ ਕਹਿੰਦੇ ਆ? ਇਹ ਜੀ ਖੇਸ ਹੁੰਦਾ ਹੈ ਜੀ, ਇਹ ਗਰਮੀ ਦੇ ਵਿੱਚ ਉੱਪਰ ਇਸਤੇਮਾਲ ਕਰਨ ਵਾਲਾ ਹੁੰਦਾ ਅੱਛਾ ਹੈ ਅੱਛਾ ਜੀ। ਹਾਂ ਅੱਛਾ, ਤੇ ਇਸ ਦੀ ਕੀ ਕੀਮਤ ਆ ਪਿਆਰ ਮੁਹੱਬਤ ਵਾਲੀ? ਇਸ ਦਾ ਜੀ ਤਕਰੀਬਨ 650 ਰੁਪਇਆ ਇੱਕ ਖੇਸ ਦਾ ਰੇਟ ਹੈ ਜੀ। ਅੱਛਾ ਅੱਛਾ ਹਾਂਜੀ ਠੀਕ ਹੈ। ਬਾਕੀ ਇਹ ਅੱਗੇ ਆ ਗਈ ਜੀ, ਇਹ ਮੁਲਤਾਨ ਸ਼ਹਿਰ ਦੀ ਬਣੀ ਹੋਈ ਡਬਲ ਬੈੱਡ ਦੀ ਚੱਦਰ ਹੈ ਜੀ। ਹੂੰ ਇਹ ਫੈਂਸੀ ਹੈ ਜੀ, ਬੜੀ ਅੱਛੀ ਚੀਜ਼ ਹੈ ਹੂੰ ਹੂੰ। ਔਰ ਇਸਤੇਮਾਲ ਕਰਨ ਨੂੰ ਵੀ ਬਹੁਤ ਸੋਹਣੀ ਹੈ ਜੀ। ਤੇ ਇਸ ਦਾ ਆਮ ਰੇਟ ਕੀ ਆ ਤੇ ਪਿਆਰ ਮੁਹੱਬਤ ਵਾਲਾ ਰੇਟ ਕੀ ਆ? ਇਸ ਦਾ ਜੀ ਆਮ ਰੇਟ ਹੈ ਜਿਹੜਾ 3500 4000 ਰੁਪਇਆ ਹੈ। ਅੱਛਾ ਲੇਕਿਨ ਫਿਰ ਜੀ ਕੋਈ ਸਰੋਇਆ ਸਾਹਿਬ ਰੰਗਾ ਮੁਹੱਬਤ ਵਾਲਾ ਬੰਦਾ ਹੋਵੇ ਤੇ ਫਿਰ ਖਸੂਸੀ ਰਹਿਤ ਕਰ ਦੇ ਜੀ ਜੀ, ਮਾਸ਼ਾ ਬਗੈਰ ਬੱਚੇ ਤੋਂ ਵੀ ਦੇ ਦੇ ਜੀ। ਇਹ ਜੀ ਦਰੀ ਹੈ ਕਸੂਰ ਸ਼ਹਿਰ ਦੀ ਬਣੀ ਹੋਈ ਹੈ। ਅੱਛਾ ਆ ਡੱਬੀਆਂ ਵਾਲੀ ਕਿੱਡੀ ਸੋਹਣੀ ਹਾਂ ਲੱਗਦੀ। ਬਹੁਤ ਬੜੇ ਰੰਗ ਆ, ਬੜੇ ਸ਼ੌਖ ਰੰਗ ਆ। ਤੇ ਇਹ ਦਰੀ ਦੀ ਕੀ ਕੀਮਤ ਹੈ ਜੀ? ਇਹਦਾ ਜੀ 2000 ਰੁਪਇਆ ਦੋ ਦਰੀਆਂ ਦਾ ਰੇਟ ਹੈ ਜੀ। ਦੋ ਦਰੀਆਂ। ਅੱਛਾ ਅੱਛਾ ਆ ਮਜਨੂ ਲਓ ਜੀ, ਇਹ ਮਜਨੂ ਆ ਜਿਹਦਾ ਬੜਾ ਰੌਲਾ ਵਾ, ਇਹਦੀ ਲੈਲਾ ਦਾ ਕੋਈ ਪਤਾ ਨਹੀਂ ਹੈ ਬਹਿਰਲ ਹੈ, ਤੇ ਕਹਿੰਦੇ ਨੇ ਵੀ ਇਹ ਮਜਨੂ ਆ ਜਨਾਬ, ਇਹ ਵਾਕਈ ਮਜਨੂ ਹੀ ਆ ਇਹ ਜੀ ਮਜਨੂ ਹੈ ਜੀ, ਕਸੂਰ ਸ਼ਹਿਰ ਦਾ ਤੇ ਮੁਲਤਾਨ ਸ਼ਹਿਰ ਦੀ ਬੜੀ ਮਸ਼ਹੂਰ ਚੀਜ਼ ਹੈ। ਅੱਛਾ 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 ਆ ਮਜਨੂ ਆ ਜੀ। ਹਾਂ ਹਾਂਜੀ। ਤੇ ਇਸ ਦੀ ਕੀ ਮਜਨੂ ਦੀ ਕੀ ਕੀਮਤ? ਵੈਸੇ ਤਾਂ ਮਜਨੂ ਦੀ ਕੋਈ ਕੀਮਤ ਨਹੀਂ, ਪਰ ਇਸ ਕੀ ਮਜਨੂ ਦੀ ਇਸ ਮਜਨੂ ਦੀ ਜੀ ਕੀਮਤ ਹੈ ਜੀ 1500 ਤੋਂ ਦੋ ਮਜਨੂ ਸ਼ੁਰੂ ਹੁੰਦੇ ਨੇ। ਅੱਗੇ ਤੁਸੀਂ 3500 4000 ਤੱਕ ਵੀ ਲੈ ਸਕਦੇ ਜੀ। ਵੀ ਵੈਰਾਈਟੀ ਦਰਜੇ ਬੇ ਦਰਜੇ ਨਾਲ ਜੀ ਜੋੜੀ ਜੋੜੀ ਦੀ। ਅੱਛਾ ਅੱਛੀ ਚੀਜ਼ ਲਵੋਗੇ ਉਹਦਾ ਫਿਰ ਉੱਪਰ ਰੇਟ ਵਧਦਾ ਜਾਂਦਾ ਹੈ ਜੀ। ਤੇ ਹੋਰ ਕੇਸ ਨਹੀਂ ਕੱਢੇ, ਕੇਸ ਦਿਖਾ ਯਾਰ। ਕੇਸ ਹੈ ਥੱਲੇ ਦਿਖਾਇਆ ਪਹਿਲਾਂ ਜੀ ਹੈ। ਦਿਖਾਇਆ ਸਭ ਤੋਂ ਨੀਚੇ ਕੇਸ। ਕੇਸ ਹੈਗਾ ਇਹ ਹੈ ਆ ਕੇਸ ਆ, ਹਾਂਜੀ ਇਹ ਕੇਸ। ਡੱਬੀਆਂ ਵਾਲਾ ਨਹੀਂ ਹੈਗਾ। ਡੱਬੀਆਂ ਵਾਲਾ ਕੱਢ ਕੇ ਦੇ ਇਹ ਉਤੋਂ ਲਾ ਕੇ ਯਾਰ ਵਿਖਾ ਆ ਉੱਪਰ ਵਾਲੀਆਂ ਵੀ ਬੈੱਡ ਸ਼ੀਟ ਨਹੀਂ ਪਸ਼ਮ ਆ ਦਾ। ਗੱਲ ਸਪੈਸ਼ਲ ਚੀਜ਼ ਹਾਂ ਹਾਂ ਅੱਛਾ। ਦੇਖੋ ਜੀ, ਆਪਣਾ ਰੋਜ਼ੀ ਦਾ ਵਸੀਲਾ ਬਣਾਇਆ ਇਹਨਾਂ ਨੇ, ਮੋਟਰਸਾਈਕਲ ਦੇ ਉੱਤੇ ਬੜਾ ਬੜਾ ਸਫ਼ਰ ਕਰ ਜਾਂਦੇ ਆ, ਤੇ ਇਹਨਾਂ ਨੂੰ ਅਸੀਂ ਅੱਜ ਦੱਸਿਆ ਵੀ ਇਦਾਂ ਆਨਲਾਈਨ ਵੀ ਵਿਕ ਜਾਂਦਾ। ਹਾਂ ਇਹ ਦੇਖੋ ਜੀ, ਇਹ ਜ਼ਿਲ੍ਹਾ Online। ਫਗਵਾੜੇ ਤੋਂ ਜਿਹੜਾ ਵਾ ਨਾ ਪਹੁੰਚੇ ਆ ਸਾਹੀਵਾਲ, ਤੇ ਫਿਰ ਫੈਸਲਾਬਾਦ ਦੇ ਤੀਸਰੇ ਜ਼ਿਲ੍ਹੇ ਚ ਆ ਗਏ ਆ। ਹਾਂਜੀ ਇਹਦਾ ਮੂੰਹ ਆਪਣੇ ਨੂੰ ਰੱਖਿਆ ਹਾਂ ਜੀ ਇਹ ਆਈ ਆ ਆ ਇਦਾਂ ਹਾਂ ਆ ਬਣੀ ਆ ਆਹ ਮਾਮੂਲੀ ਜੀ, ਇਹਨੂੰ ਆਪਣੇ ਨੂੰ ਰੱਖ। ਖਲੋ ਜਾ ਦਿਖਾ ਦਈਏ ਤੁਸੀਂ। ਇਹ ਜੀ ਦੋਹਰਾ ਹੈ ਨੇ ਜੀ ਨਵੀਂ ਪਸ਼ਮ ਦੀਆਂ, ਹਾਂ ਵੇ ਸੋਹਣੀ ਲੱਗਦੀ ਦਿਖਦੀ। ਹਾਂ ਔਰ ਇਹ ਜੀ ਖੇਸ ਹੈ ਨੇ ਨਵੀਂ ਪਸ਼ਮ ਦੇ। ਅੱਛਾ ਤੇ ਇਹਨਾਂ ਦੀ ਕਿਆ ਹੈ ਜੀ ਕੀਮਤ? ਇਹਦਾ ਜੀ ਚਾਰਾਂ ਦਾ 5000 ਰੁਪਇਆ ਰੇਟ ਹੈ। ਅੱਛਾ ਅੱਛਾ ਇਹਨਾਂ ਦਾ 4000 ਰੁਪਇਆ ਰੇਟ ਹੈ। ਅੱਛਾ ਵਾਹ ਜੀ। ਇਹ ਲਾਲ ਜਿਹੜੇ 4000 ਦੇ ਚਾਰ। ਅੱਛਾ ਦੋ ਰਾ। ਤੇ ਇਹ ਜਿਹੜਾ ਵਾ ਇਹ ਖੇਸ ਹੈ। ਖੇਸ ਇਹ ਬਣੇ ਹੋਏ ਕਿਹੜੇ ਧਾਗੇ ਦੇ ਆ, ਕੀ ਸਾਦੇ ਨੇ? ਪਸ਼ਮ ਦੇ। ਪਸ਼ਮ ਦੇ ਬਣੇ ਹੋਏ। ਹਾਂ ਹੁਣ ਹਾਂ ਪਸ਼ਮ। ਲਸ਼ਕਰ ਵੇਖ ਬਈ, ਮਜਨੂ ਆਏ ਹੋਏ ਖੇਸ। ਹਾਂ ਬੱਬਾ ਲਸ਼ਕਰ ਨੂੰ ਸਿਆਣ ਹੈਗੀ ਆ। ਹਾਂ ਇੱਕ ਬਣਦੀ ਆ ਜਿਹੜਾ ਜਿਹਨੂੰ ਅੱਗ ਛੇਤੀ ਪੈਂਦੀ, ਉਹਨੂੰ ਕੀ ਸਾਦੇ? ਪੋਲਿਸਟਰ ਹੁੰਦਾ ਵਾ। ਪੋਲਿਸਟਰ ਉਹ ਤਾਂ ਨਹੀਂ ਹੈ। ਨਹੀਂ ਨਹੀਂ ਪੋਲਿਸਟਰ ਨਹੀਂ, ਉਹ ਪੋਲਿਸਟਰ ਤਾਂ ਕੈਮੀਕਲ ਦਾ ਹੁੰਦਾ, ਇਹ ਕੱਪੜੇ ਪਸ਼ਮ ਆ। ਖਾਲਸ ਪਸ਼ਮ ਹੈ। ਉਨ ਰਲਦੀ ਮਿਲਦੀ ਚੀਜ਼ ਠੀਕ ਹੈ, ਸਾਰੇ ਠੀਕ, ਸੋਹਣੇ। ਸਾਰੇ ਠੀਕ ਹੈ, ਸੋਹਣੇ ਜਿਹੜੇ ਇਹ ਚ ਬੋਲ ਕੇ ਦੱਸ ਦੇ ਵੀ ਠੀਕ ਆ। ਇਹ ਜਿੰਨੇ ਵੀ ਦੱਸ ਦੇ ਉਧਰ, ਮੈਨੂੰ ਤਾਂ ਪਤਾ ਹੋਊਗਾ। ਇਹ ਜਿੰਨੇ ਵੀ ਕੱਪੜੇ ਆਏ ਪਏ ਨੇ ਨਾ, ਇਹ ਸਾਰੇ ਠੀਕ ਨੇ, ਸ਼ਾਨਦਾਰ ਨੇ। ਤੇ ਹੁਣ ਆਪਣੇ ਪੁੱਜਦੇ ਨਾਲ ਲੈਣੇ, ਜਿੰਨੇ ਕੁ ਲੈਣੇ ਲੈ ਲਓ। ਆਪਣੇ ਪੁੱਜਦੇ ਨਾਲ ਲੈਣੇ, ਜਿਹਨੇ ਲੈਣੇ। ਵਾਹ ਜੀ ਤੇ ਹੋਰ ਪੁੱਜਦੇ ਨਾਲ ਹੀ ਲੈਣੇ, ਉਸ ਨੂੰ ਆਕੀ ਸਾਰਾ ਸਕੂਟਰ ਲੈਣਾ ਤੂੰ ਲੈਣਾ ਅੱਛਾ ਤੁਸੀਂ ਰੋਜ਼ਾਨਾ ਹੀ ਤਕਰੀਬਨ ਇੰਨਾ ਸਫ਼ਰ ਕਰਦੇ ਆ ਜਿਹੜਾ ਵਾ ਜੀ? ਤੇ ਕਰਨਾ ਪਾਉਂਦਾ ਇਹਨੇ। ਰੋਜ਼ਾਨਾ ਨਹੀਂ, ਹੁਣ ਅਸੀਂ ਤਕਰੀਬਨ ਇੱਧਰ ਆਏ ਆ ਨਾ, ਤੇ ਅਸੀਂ ਇਨਸ਼ਾਅੱਲਾ ਤਾਲਾ ਜੀ ਜੁਮੇਰਾਤ ਨੂੰ ਵਾਪਸ ਆਵਾਂਗੇ, ਆਪਣੇ ਘਰ ਪਹੁੰਚ ਅੱਛਾ ਜਾਵਾਂਗੇ। ਅੱਛਾ ਫਿਰ ਦੋ ਜ਼ਿਆਦਾ ਲੰਮੇ ਸਫ਼ਰ ਤੇ ਨਿਕਲੀਏ ਤੇ ਫਿਰ 2-3 ਦਿਨ ਤੱਕ ਫਿਰ ਬਾਹਰ ਰਹੀਦਾ ਹੈ। ਅੱਛਾ ਅੱਛਾ, ਯਾਨੀ ਕਿ ਹੁਣ ਬਾਹਰ ਡੇਰੇ ਡੂਰੇ ਤੇ ਕਿਸੇ ਕੋਲ ਵੀ ਰਹਿ ਪਈ। ਅੱਛਾ, ਹਜੇ ਬੰਦੇ ਰੱਖ ਲੈਂਦੇ ਆ। ਹਾਂਜੀ ਰੱਖ ਲੈਂਦੇ, ਬੜੇ ਅੱਛੇ ਲੋਕ ਨੇ। ਬੰਦੇ ਰੱਖ ਲੈਂਦੇ ਹਜੇ ਹੈ ਦੌਰ ਜੀ, ਬੰਦੇ ਰਾਤ ਰੱਖ ਲੈਂਦੇ ਆ। ਹਾਂ ਤੇ ਯਾਨੀ ਕਿ ਪੀਰ ਮੰਗਲ ਬੁੱਧ ਯਾਨੀ ਕਿ ਜੁਮੇਰਾਤ ਨੂੰ ਵਾਪਸ, ਯਾਨੀ ਕਿ ਜਿਹੜਾ ਵਾ ਜੁਮੇਰਾਤ ਨੂੰ ਵਾਪਸ ਆਵਾਂਗੇ। ਬੜਾ ਲੰਬਾ ਟੂਰ ਹੈ। ਘਰ ਵਾਪਸ ਨਹੀਂ ਹੋ ਸਕਦੇ।
ਆਪਣਾ ਬੋਲੋ, ਨੰਬਰ ਬੋਲ ਦਿਓ ਵਿੱਚ। ਮੇਰਾ ਨੰਬਰ ਹੈ ਜੀ 0306 96 12 174। ਠੀਕ, ਇੱਧਰ ਤੁਸੀਂ ਬੋਲੋ। 0305 67 16 658। 0301 73 17 547। ਠੀਕ ਹੈ ਜੀ, ਬੜੀ ਮਿਹਰਬਾਨੀ ਜੀ। ਅਸੀਂ ਆਏ ਸੀ, ਸਾਡੇ ਕੋਲ ਪ੍ਰਾਹੁਣੇ, ਅਸੀਂ ਕਿਹਾ ਚਲੋ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਦਿਖਾਉਂਦੇ ਹਾਂ, ਗੱਲਬਾਤ ਕਰਦੇ। ਪੁਰਾਣੀ ਚੀਜ਼ ਆ। ਦੇਖੋ ਜੀ ਹੁਣ ਸਾਡੇ ਪਿੰਡਾਂ 'ਚੋਂ ਬਹੁਤ ਸਾਰੀਆਂ ਚੀਜ਼ਾਂ ਨਾ ਆਹਿਸਤਾ ਮੁੱਕਦੀਆਂ ਜਾ ਰਹੀਆਂ ਵਾ, ਤੇ ਖਾਸ ਤੌਰ ਤੇ ਜਿਹੜੇ ਬਾਹਰ ਰਹਿਣੇ ਵਾਲੇ ਬੰਦੇ ਆ ਉਹਨਾਂ ਲਈ ਤਾਂ ਹੁਣ ਇਹ ਬੜੀ ਜੇ ਕਿਸੇ ਨੇ ਅੱਛੀ ਇਦਾਂ ਦੀ ਯਾਦ ਆ। ਕੋਈ ਸ਼ੈ ਮੰਗਾਣੀ ਹੈ ਤੇ ਟੈਲੀਫੋਨ ਨੰਬਰ ਆ, ਇਹਨਾਂ ਨਾਲ ਆਪੇ ਗੱਲ ਕਰ ਲਿਓ, ਕਿਉਂ ਹਾਂ, ਇਹ ਸਾਡਾ ਤਾਂ ਵਿੱਚ ਲਾਂਝਾ ਹੀ। ਹਾਂ ਬਿਲਕੁਲ। ਅਸੀਂ ਜੀ ਇਹਨਾਂ ਨੂੰ ਹੁਣ ਕੰਬਲ ਸ਼ੰਬਲ ਲੈ ਲਏ, ਤੁਹਾਨੂੰ ਵੀ ਦਿਖਾਤੇ, ਤੇ ਚਾਹ ਪਾਣੀ ਪੀ ਕੇ ਤੇ ਹੁਣ ਚੱਲੇ ਆਂ ਜੀ, ਇਜਾਜ਼ਤ ਦੇਣ ਲੱਗੇ ਆਂ। ਮੈਂ ਤੁਹਾਨੂੰ ਸਿਰਫ ਇਹ ਗੱਲ ਕਰਨੀ ਸੀ, ਇਹ ਹੁਣ ਸਾਡੇ ਭਰਾ ਸਾਡੇ ਕੋਲ ਜਾਣ ਲੱਗਿਆ ਵੀ ਕਦੀ ਵੀ ਤੁਹਾਡੇ ਕੋਲ ਕੋਈ ਫੇਰੀ ਵਾਲਾ ਆਵੇ, ਕੋਈ ਪਿਆਲੀਆਂ ਵੇਚਣ ਵਾਲਾ ਜਾਂ ਕੋਈ ਇਦਾਂ ਕੰਬਲ ਵੇਚਣ ਵਾਲਾ, ਰਿਜ਼ਕੇ ਹਲਾਲ ਕਮਾਉਣ ਵਾਲਾ, ਉਹਨਾਂ ਨੂੰ ਕਦੀ ਵੀ ਚਾਹ ਪਾਣੀ ਤੋਂ ਬਗੈਰ ਨਾ ਜਾਣ ਦਿਓ। ਜਿੰਨੇ ਡੇਰੇ ਡੰਡਿਆਂ ਵਾਲੇ ਬੰਦੇ ਆ ਉਹਨਾਂ ਸਾਰਿਆਂ ਨੂੰ ਮੈਂ ਕਹਿ ਰਿਹਾ ਵੀ ਖਸੂਸੀ ਤੌਰ ਤੇ ਜਦੋਂ ਇਸ ਤਰ੍ਹਾਂ ਦੇ ਰਿਜ਼ਕੇ ਹਲਾਲ ਕਮਾਉਣ ਵਾਲੇ ਬੰਦੇ ਧੁੱਪ ਦੇ ਵਿੱਚ ਆਣ, ਕੋਈ ਠੰਡਾ ਪਾਣੀ ਪਿਓ, ਕੋਈ ਚਾਹ ਪਾਣੀ ਪਿਓ, ਇਦਾਂ ਕਦੀ ਵੀ ਨਾ, ਵੀ ਤੁਸੀਂ ਨਹੀਂ ਵੀ ਲੈਣੀ ਸ਼ੈ ਫਿਰ ਵੀ ਤੁਸੀਂ ਇਹਨਾਂ ਨੂੰ ਕੋਈ ਠੰਡਾ, ਹੋਰ ਕੁਛ ਨਹੀਂ ਤਾਂ ਠੰਡਾ ਪਾਣੀ ਪਿਲਾ ਕੇ ਜ਼ਰੂਰ ਭੇਜੋ। ਜਿੰਨੇ ਡੇਰੇ ਡੰਡਿਆਂ ਵਾਲੇ ਜਾਂ ਪਿੰਡਾਂ ਦੇ ਵਿੱਚ ਬਹੁਤੇ ਬੰਦੇ ਪਿਲਾਉਂਦੇ ਆ, ਮੇਰੇ ਕਹਿਣ ਦੀ ਲੋੜ ਨਹੀਂ, ਪਰ ਫਿਰ ਵੀ ਇਸ ਗੱਲ ਤੇ ਗੌਰ ਕਰਿਓ। ਬੜੀ ਮਿਹਰਬਾਨੀ ਜੀ।